व्यूअर्स वेलकम बैक टू न्यूज़ TV 84 ब्रेक तो बाद ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ। ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਜਿੰਨੇ ਵੀ ਸਾਡੇ ਦਰਸ਼ਕ ਨੇ ਜਾਂ ਜਿੰਨੇ ਵੀ ਸਾਡੇ ਸਰੋਤੇ ਨੇ ਜਿਹੜੇ ਸੁਣ ਰਹੇ ਨੇ ਜਾਂ ਦੇਖ ਰਹੇ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ, ਪਹਿਲਾਂ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਰੀਸੈਂਟ ਮੁੱਦਿਆਂ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਸਿੱਖ, ਬੋਧੀ ਤੇ ਜੈਨੀ ਹਿੰਦੂ ਧਰਮ ਦਾ ਹਿੱਸਾ ਹਨ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਕੋਈ ਪਹਿਲੀ ਵਾਰ ਕੋਈ ਘਟਨਾ ਨਹੀਂ ਹੋਈ ਹੈਗੀ। BJP, ਆਰੀਆ ਸਮਾਜ ਜਾਂ ਜਿੰਨੀਆਂ ਵੀ ਇਹ ਜਿਹੀਆਂ ਹੋਰ ਹਿੰਦੂ ਤਸਬੀ ਜਥੇਬੰਦੀਆਂ ਨੇ, ਉਹ ਕਦੇ ਪਹਿਲੀ ਵਾਰੀ ਨਹੀਂ ਉਹਨਾਂ ਨੇ ਇਹ ਐਲਾਨ ਕੀਤਾ। ਹਮੇਸ਼ਾ ਤੋਂ ਇਹ ਐਲਾਨ ਕਰਦੇ ਆਏ ਨੇ ਕਿ ਜਿਹੜੇ ਸਿੱਖ ਨੇ ਉਹ ਹਿੰਦੂਆਂ ਦੀ ਇੱਕ ਖਾੜਕੂ ਪੂਜਾ ਨੇ, ਜੋ ਉਹਨਾਂ ਦੇ ਸ਼ਬਦਾਂ ਦੇ ਵਿੱਚ, ਜਾਣੀ ਕਿ ਉਹ ਕਹਿੰਦੇ ਆ ਪੰਜਾਬੀ ਦੀ ਖੌਤ ਆਉਂਦੀ ਆ ਵੀ ਖਾਣ ਪੀਣ ਨੂੰ ਬਾਂਦਰੀ ਤੇ ਪਟੇ ਪਟਾਉਣ ਨੂੰ ਰਿੱਛ, ਤੇ ਸਿੱਖਾਂ ਨੂੰ ਇਹ ਗੱਲਾਂ ਕਹਿ ਕੇ ਉਹ ਸਿੱਖ ਕੌਮ ਦੇ ਨਿਆਰੇਪਣ ਨੂੰ ਆਪਣੇ ਆਪ ਦੇ ਵਿੱਚ ਜਜ਼ਬ ਕਰਨਾ ਚਾਹੁੰਦੇ। ਔਰ ਜਿਹੜੇ ਸਾਡੇ ਸਿੱਖ ਕੌਮ ਦੀ ਇਹ ਮੈਂ ਸਿਤਮ ਜ਼ਰੀਫੀ ਨਹੀਂ ਕਹੂੰਗਾ, ਇਹ ਤਰਾਸਦੀ ਕਹੂੰਗਾ। ਸਿਤਮ ਜ਼ਰੀਫੀ ਤਾਂ ਆ ਜੇਕਰ ਕੋਈ ਹੋਰ ਇਹ ਗੱਲਾਂ ਕਰਦਾ ਹੋਏ, ਪਰ ਤਰਾਸਦੀ ਮੈਂ ਤਾਂ ਕਹਿ ਰਿਹਾ ਕਿਉਂਕਿ ਸਿੱਖ ਕੌਮ ਨੇ ਇਹ ਚੀਜ਼ ਨੂੰ, ਇਸ ਸਲੋਗਨ ਨੂੰ ਇੱਕ ਵੱਡੇ ਰੂਪ ਦੇ ਵਿੱਚ ਅਪਣਾ ਵੀ ਲਿਆ। ਕਿ ਗੁਰੂ ਨਾਨਕ ਸਾਹਿਬ ਦੇ ਜੋ ਮਾਤਾ ਪਿਤਾ ਸਨ ਉਹ ਹਿੰਦੂ ਸਨ। ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਆਪਣਾ ਬਲੀਦਾਨ ਦਿੱਤਾ, ਆਪਣੀ ਕੁਰਬਾਨੀ ਕੀਤੀ, ਆਪਣੀ ਸ਼ਹਾਦਤ ਦਿੱਤੀ, ਜਿਹੜੀ ਉਹ ਹਿੰਦੂ ਕੌਮ ਦੇ ਲਈ ਕੀਤੀ। ਫਿਰ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਨੇ ਉਹ ਬੰਬਾਰਡ ਕੀਤੀਆਂ ਜਾਂਦੀਆਂ ਨੇ ਸਾਡੇ ਪਾਠਕ੍ਰਮ ਦੀਆਂ ਪੁਸਤਕਾਂ ਦੇ ਵਿੱਚ, ਸ਼ੁਰੂ ਤੋਂ ਲੈ ਕੇ ਦੀਵਾਲੀ ਸਿੱਖ ਕਿਉਂ ਮਨਾਉਂਦੇ ਨੇ, ਹਿੰਦੂ ਕਿਉਂ ਮਨਾਉਂਦੇ ਨੇ, ਜਦ ਕਿ ਇਹਦੇ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਜਦੋਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਆਏ ਸਨ, ਤੇ ਉਹ ਕੋਈ ਫਰਵਰੀ ਮਾਰਚ ਦਾ ਮਹੀਨਾ ਉਦੋਂ ਹੋ ਕੇ ਆਏ ਸਨ, ਜੋ ਤਵਾਰੀਖਾਂ ਦੇ ਵਿੱਚ ਲਿਖਿਆ ਗਿਆ। ਪਰ ਫਿਰ ਵੀ ਵਲਵਲੇਵੇਂ ਪਾ ਕੇ ਇਹ ਸਾਰੇ ਦੇ ਸਾਰੇ ਇਹ ਇਤਿਹਾਸ ਜਾਂ ਮਿਥਿਹਾਸ ਦੇ ਜਿੰਨੀਆਂ ਵੀ ਇਹ ਤਿਉਹਾਰ ਨੇ ਉਹ ਸਿੱਖ ਧਰਮ ਦੇ ਨਾਲ ਜੋੜੇ ਗਏ ਨੇ। ਕਿਉਂਕਿ ਗੋਰਿਆਂ ਨੂੰ ਵੀ ਇਸ ਗੱਲ ਦਾ ਪਤਾ ਸੀ, ਔਰ ਸ਼ਾਇਦ ਔਰੰਗਜ਼ੇਬ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਜਦੋਂ 9ਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣੀ ਪਈ, ਉਸ ਵੇਲੇ ਔਰੰਗਜ਼ੇਬ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਜਿਹੜਾ ਹਜ਼ਾਰਾਂ ਸਾਲ ਤੋਂ ਜਿਹੜੇ ਦਲਿਤ ਨੇ ਜਾਂ ਜਿਹੜੇ ਈਵਨ ਬ੍ਰਾਹਮਣ ਦੀ ਇੱਕ ਕਬਜ਼ੇ ਦੇ ਥੱਲੇ ਨੇ, ਉਹਨਾਂ ਨੂੰ ਇਹ ਪਤਾ ਸੀ ਕਿ ਜੇਕਰ ਬ੍ਰਾਹਮਣ ਨੂੰ ਉਹਦੀ ਸੁੰਨਤ ਕਰਾ ਦਿੱਤੀ ਜਾਵੇ ਤੇ ਹੋ ਸਕਦਾ ਕਿ ਸਾਰੀ ਦੀ ਸਾਰੀ ਜਿਹੜੀ ਉਹ ਹਿੰਦੂ ਕੌਮ ਜਾਂ ਭਾਰਤੀ ਕੌਮ ਹੈਗੀ ਆ ਉਹ ਮੁਸਲਮਾਨ ਖੇਮੇ ਦੇ ਵਿੱਚ ਜਾ ਸਕਦੀ ਹੈ। ਪਰ ਉਸ ਵੇਲੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਗੱਲ ਦੀ ਸ਼ਹਾਦਤ ਦਿੱਤੀ ਸੀ। ਹੋ ਸਕਦਾ ਕਿ ਜੇਕਰ ਉਸ ਵੇਲੇ ਜਿਹੜਾ ਜ਼ੁਲਮ ਕਰਨ ਵਾਲਾ ਹਿੰਦੂ ਹੁੰਦਾ ਤੇ ਜ਼ੁਲਮ ਸਹਿਣ ਵਾਲਾ ਮੁਸਲਮਾਨ ਹੁੰਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਸ਼ਹਾਦਤ ਉਸ ਜ਼ੁਲਮ ਸਹਿਣ ਵਾਲੀ ਜਿਹੜੀ ਕੌਮ ਹੈਗੀ ਆ ਉਹਦੇ ਲਈ ਕਰਦੇ। ਪਰ ਫਿਰ ਵੀ ਧਰਮ ਦੀ ਚਾਦਰ ਨੂੰ ਹਿੰਦ ਦੀ ਚਾਦਰ ਬਣਾ ਕੇ ਪੇਸ਼ ਕਰ ਦਿੱਤਾ, ਜਗਤ ਦੀ ਚਾਦਰ ਨੂੰ ਹਿੰਦ ਦੀ ਚਾਦਰ ਬਣਾ ਕੇ ਪੇਸ਼ ਕਰ ਦਿੱਤਾ ਗਿਆ, ਬਹੁਤ ਇੱਕ ਗੁੱਝੇ ਰੂਪ ਦੇ ਵਿੱਚ। ਕਿਉਂਕਿ ਜੇ ਅਸੀਂ ਇਹ ਦੇਖਿਆ ਜਾਵੇ ਕਿ ਮਹਾਤਮਾ ਬੁੱਧ ਜਿਨ੍ਹਾਂ ਨੇ ਗਾਇਆ ਦੇ ਵਿੱਚ, ਬਿਹਾਰ ਦੇ ਵਿੱਚ ਇਸ ਗੱਲ ਦਾ ਸੰਦੇਸ਼ ਦਿੱਤਾ ਸੀ ਕਿ ਜਿਹੜਾ ਬ੍ਰਾਹਮਣ ਦੀ ਜਿਹੜੀ ਮੋਨੋਪੋਲੀ ਹੈਗੀ ਆ ਜਾਂ ਹੈਜਮਨੀ ਜਿਹੜੀ ਹੈਗੀ ਆ, ਜਿਹਦੇ ਨਾਲ ਉਹ ਕਹਿ ਰਿਹਾ ਕਿ ਮੈਂ ਸਾਰੀਆਂ ਕੌਮਾਂ ਤੋਂ ਉੱਚਾ, ਮੈਂ ਬਾਕੀ ਸਾਰੇ ਵਰਨਾਂ ਤੋਂ ਉੱਚਾ, ਉਸ ਚੀਜ਼ ਨੂੰ ਬ੍ਰੇਕ ਕਰਨ ਦੇ ਲਈ, ਉਸ ਚੀਜ਼ ਨੂੰ ਤੋੜਨ ਦੇ ਲਈ ਉਹਨਾਂ ਨੇ ਇੱਕ ਨਵਾਂ ਧਰਮ, ਬੋਧੀ ਧਰਮ ਜਿਹੜਾ ਸੀ ਉਹ ਚਲਾਇਆ ਸੀ। ਔਰ ਜਿਸ ਤਰੀਕੇ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਬੁੱਧ ਧਰਮ ਦਾ ਪ੍ਰਸਾਰ ਔਰ ਪਾਸਾਰ ਹੋਇਆ, ਉਹ ਜਿਵੇਂ ਬਾਅਦ ਦੇ ਵਿੱਚੋਂ ਸ਼ੰਕਰਾਚਾਰੀਆ ਨੇ ਵੀ ਆ ਕੇ ਜਲੰਧਰ ਤੱਕ ਜਿਹੜੇ ਉਹਨਾਂ ਦੇ ਮੱਠ ਸਤੂਪ ਸਨ ਉਹ ਤੋੜੇ ਸਨ। ਸੋ ਅਸੀਂ ਸਹਿਜੀ ਅਨੁਮਾਨ ਲਗਾ ਸਕਦੇ ਹਾਂ ਕਿ ਬਿਹਾਰ ਤੋਂ ਲੈ ਕੇ ਜੇਕਰ ਜਲੰਧਰ ਤੱਕ ਜਿਹੜੇ ਮੱਠ ਸਤੂਪ ਬਣ ਚੁੱਕੇ ਸਨ ਬੁੱਧ ਧਰਮ ਦੇ, ਜਾਂ ਈਵਨ ਸਾਊਥ ਇੰਡੀਆ ਦੇ ਵਿੱਚ ਵੀ ਜਿਹੜੇ ਬਣ ਚੁੱਕੇ ਸਨ, ਤੇ ਇਹਦਾ ਮਤਲਬ ਇਹ ਕਿਹਾ ਜਾ ਸਕਦਾ ਵੀ ਕਿ ਕਿੱਡਾ ਵੱਡਾ ਇੱਕ ਉਸ ਵੇਲੇ ਪ੍ਰਚਾਰ ਹੋਇਆ ਹੋਵੇਗਾ। ਪਰ ਅੱਜ ਉਹੀ ਮਹਾਤਮਾ ਬੁੱਧ ਦੀਆਂ ਜਿਹੜੀਆਂ ਮੂਰਤੀਆਂ ਨੇ ਮੰਦਿਰਾਂ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ, ਇਹ ਕਹਿ ਕੇ ਕਿ ਬੋਧੀ ਜਿਹੜੇ ਨੇ, ਮਹਾਤਮਾ ਬੁੱਧ ਕ੍ਰਿਸ਼ਨ ਦਾ 9ਵਾਂ ਅਵਤਾਰ ਨੇ, ਜਾਂ ਕਿਸੇ ਨੂੰ 12ਵਾਂ ਅਵਤਾਰ ਬਣਾ ਦਿੰਦੇ ਨੇ, ਕਿਸੇ ਨੂੰ ਕੁਛ। ਔਰ ਉਸੇ ਤਰੀਕੇ ਦੇ ਨਾਲ
ਸਿੱਖਾਂ ਨੂੰ ਹਿੰਦੂਆਂ ਦੀ ਖਾੜਕੂ ਪੂਜਾ ਵੀ ਹਾਂ ਜਿੱਥੇ ਕੁੱਟ ਪੈ ਸਿੱਖਾਂ ਨੂੰ ਅੱਗੇ ਢਾ ਦਿਓ, ਜਦੋਂ ਕਿਤੇ ਔਕੜ ਪੈਂਦੀ ਆ ਉਦੋਂ ਸਿੱਖਾਂ ਨੂੰ ਅੱਗੇ ਢਾ ਦਿਓ। ਪਰ ਸਾਡੀਆਂ ਕੋਈ ਵੀ ਜਿਹੜੀਆਂ ਰਵਾਇਤਾਂ ਨੇ ਜਾਂ ਜਿਹੜੇ ਸਾਡੇ ਧਰਮ ਦੇ ਸੰਕਲਪ ਨੇ, ਕਿਉਂਕਿ ਜੇ ਅਸੀਂ ਸਿੱਖ ਧਰਮ ਦੇ ਸੰਕਲਪਾਂ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੀਆਂ ਜਿਹੜੀਆਂ ਕੋਰ ਸਿੱਖਿਆਵਾਂ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ ਸਿੱਖ ਧਰਮ ਇੱਕ ਮੋਨੋਥੀਸਟ ਧਰਮ ਆ, ਮਤਲਬ ਕਿ ਇੱਕ ਰੱਬ ਦੇ ਵਿੱਚ ਉਹ ਵਿਸ਼ਵਾਸ ਰੱਖਦਾ। ਔਰ ਹਿੰਦੂ ਧਰਮ ਪੋਲੀਥੀਸਟ ਧਰਮ ਆ, ਮਤਲਬ ਕਿ ਬਹੁਤ ਸਾਰੇ ਕਰੋੜਾਂ ਦੇਵੀ ਦੇਵਤਿਆਂ ਦੇ ਵਿੱਚ ਸ਼ਰਧਾ ਰੱਖ ਰਿਹਾ, ਇੱਕ ਰੱਬ ਦਾ ਸੰਕਲਪ ਉਹਦਾ ਨਹੀਂ ਹੈਗਾ। ਜਿਹੜਾ ਹਿੰਦੂ ਆ ਬੁੱਤ ਪੂਜਕ ਆ, ਸਿੱਖ ਆ ਉਹ ਬੁੱਤ ਪੂਜਕ ਨਹੀਂ ਆ। ਔਰ ਇਨ ਟੋਟੈਲਿਟੀ ਜੇਕਰ ਅਸੀਂ ਇਹ ਸਾਰੀਆਂ ਗੱਲਾਂ ਦੇਖੀਏ ਤਾਂ ਜਿਹੜੇ ਦੂਸਰੇ ਧਰਮ ਨੇ, ਮੋਨੋਥੀਸਟ ਧਰਮ ਨੇ, ਚਾਹੇ ਉਹ ਈਸਾਈ ਨੇ, ਚਾਹੇ ਉਹ ਇਸਲਾਮ ਹੈ, ਚਾਹੇ ਉਹ ਬੋਧੀ ਨੇ, ਜਾਂ ਚਾਹੇ ਉਹ ਜੂਜ਼ ਨੇ, ਉਹਨਾਂ ਦੇ ਨਾਲ ਆਈਡੀਓਲੋਜੀ ਜ਼ਿਆਦਾ ਮਿਲਦੀ ਆ ਰਾਦਰ ਦੈਨ ਕਿ ਹਿੰਦੂ ਆਈਡੀਓਲੋਜੀ ਨਾਲ। ਪਰ ਫਿਰ ਵੀ ਇਹ ਬਹੁਤ ਤਰਾਸਦੀ ਵਾਲੀ ਗੱਲ ਹੈ ਕਿ ਅੱਜ ਅਸੀਂ ਉਸ ਚੀਜ਼ ਨੂੰ ਅਪਣਾ ਲਿਆ। ਹੁਣ ਇਹ ਕਿਸ ਤਰੀਕੇ ਦੇ ਨਾਲ, ਇਹ ਕੋਈ ਹੁਣ ਤੋਂ ਸ਼ੁਰੂ ਹੋਈ ਇਹ ਚੀਜ਼ ਨਹੀਂ, 1947 ਤੋਂ ਹੀ ਇਹ, ਜਾਂ 1947 ਤੋਂ ਵੀ ਪਹਿਲਾਂ ਅਸੀਂ ਕਹਿੰਦੇ ਵੀ 5 ਸਦੀਆਂ ਦਾ ਜਿਹੜਾ ਵੈਰ ਹੈਗਾ 1947 ਤੋਂ ਬਾਅਦ ਇੱਕ ਉਗਰਮੇ ਰੂਪ ਦੇ ਵਿੱਚ ਸਾਡੇ ਅੱਗੇ ਉਹ ਪੇਸ਼ ਕੀਤਾ ਗਿਆ। ਤੋਂ ਸ਼ੁਰੂ ਕਰਕੇ ਸਾਡੇ ਪਾਠਕ੍ਰਮ ਦੀਆਂ ਪੁਸਤਕਾਂ ਦੇ ਵਿੱਚ ਪਹਿਲਾਂ ਉਹਨਾਂ ਦੀ ਆਈਡੀਓਲੋਜੀ ਆਈ, ਫਿਰ ਅਦਾਲਤਾਂ ਦੇ ਵਿੱਚ ਆਈ। ਹੁਣ ਪਿੱਛੇ ਜਿਹੜਾ AR ਦਾਵੇ ਨੇ ਇਹ ਦਾਵਾ ਕੀਤਾ ਕਿ ਜੇ ਉਹ ਡਿਕਟੇਟਰ ਹੁੰਦਾ ਤੇ ਪਹਿਲੀ ਜਮਾਤ ਤੋਂ ਉਹਨੇ ਗੀਤਾ ਤੇ ਜਿਹੜਾ ਮਹਾਭਾਰਤ ਆ ਉਹ ਪਾਠਕ੍ਰਮ ਦੀਆਂ ਪੁਸਤਕਾਂ ਦੇ ਵਿੱਚ ਸਾਡੇ ਕੁਰਕੁਲਮ ਦੇ ਵਿੱਚ ਉਹ ਲੈ ਕੇ ਆਉਣਾ ਸੀਗਾ। ਸੋ ਇਹ ਜਿਹੜੀ ਤਵੱਸਬੀ ਸੋਚ ਦਾ ਤਸੱਵੁਰ ਜਿੰਨੀ ਦੇਰ ਤੱਕ ਅਸੀਂ ਫੀਲ ਨਹੀਂ ਕਰਦੇ, ਮਹਿਸੂਸ ਨਹੀਂ ਕਰਦੇ, ਮੇਰਾ ਖਿਆਲ ਹੈ ਵੀ ਇਹੋ ਜਿਹੇ ਹੋਰ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਹੀ ਸਲੋਗਨ ਆਉਣੇ ਨੇ ਜਿਨ੍ਹਾਂ ਨੂੰ ਅਸੀਂ ਕਬੂਲ ਕਰਨਾ ਔਰ ਅਸੀਂ ਆਪਣੇ ਨਿਆਰੇਪਣ ਨੂੰ ਜਿਹੜਾ ਹੈਗਾ ਉਹ ਛੱਡਣਾ। ਭਾਗਵਤ ਜਿਹੜੇ ਭਾਗਵਤ ਨੇ, ਜਿਹੜੇ ਇਹਨਾਂ ਦੇ ਸੰਘ ਪਰਿਵਾਰ ਦੇ ਮੈਂਬਰ ਨੇ, ਬਹੁਤ ਵੱਡੇ ਉਹਨਾਂ ਦੇ ਲੀਡਰ ਨੇ, ਮੋਹਨ ਭਾਗਵਤ ਹੁਣੀ ਆਈਡਲੋਗ ਨੇ ਉਸ ਸੋਚ ਦੇ। ਹੁਣ ਅਸੀਂ ਜੇ ਪਿਛਲੇ ਸਿਰਫ ਕੁਝ ਇੱਕ ਦਿਨਾਂ ਦਾ 2-3 ਮਹੀਨਿਆਂ ਦਾ ਸਫ਼ਰ ਦੇਖੀਏ ਮੋਦੀ ਦੇ ਰਾਜ ਦੇ ਵਿੱਚ, ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਹੋ ਰਹੀ ਹੈ, ਇਕੱਲਾ ਸਿੱਖ ਧਰਮ ਦੇ ਉੱਤੇ ਨਹੀਂ, ਬੋਧੀਆਂ ਔਰ ਜੈਨੀਆਂ ਦੇ ਉੱਤੇ ਵੀ ਇਹ ਜਿਹੜੀਆਂ ਚੀਜ਼ਾਂ ਅਪਣਾਈਆਂ ਜਾ ਰਹੀਆਂ ਨੇ। ਇਸ ਤੋਂ ਵੀ ਅੱਗੇ ਜਾ ਕੇ ਜਦੋਂ ਗੋਆ ਦਾ ਇੱਕ ਈਸਾਈ ਜਿਹੜਾ ਮੁੱਖ ਮੰਤਰੀ ਉਹ ਇਹ ਕਹਿੰਦਾ ਕਿ ਮੈਂ ਵੀ ਹਿੰਦੂ ਹਾਂ, ਤੇ ਜਦੋਂ ਇਸ ਤੋਂ ਪਹਿਲਾਂ ਜਿਹੜੀਆਂ BJP ਦੇ ਜਿਹੜੇ ਲੋਕ ਨੇ ਜਾਂ ਸ਼ਿਵ ਸੈਨਾ ਦੇ ਲੋਕ ਨੇ, ਜਦੋਂ ਉਹ ਕਿਸੇ ਮੁਸਲਮਾਨ ਦੇ ਮੂੰਹ ਦੇ ਵਿੱਚ ਰੋਟੀ ਦਾ ਨਿਵਾਲਾ ਪਾਉਂਦੇ ਨੇ ਇਹ ਕਹਿ ਕੇ ਕਿ ਇਹ ਰੋਟੀ ਚੱਜ ਦੀ ਨਹੀਂ ਬਣਾਈ, ਵਧੀਆ ਤਰੀਕੇ ਨਾਲ ਨਹੀਂ ਬਣਾਈ ਗਈ, ਔਰ ਜਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਡਿਫੈਂਡ ਕੀਤਾ ਗਿਆ, ਉਹਦੇ ਤੋਂ ਅਸੀਂ ਸਹਿਜੀ ਅਨੁਮਾਨ ਲਗਾ ਸਕਦੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਘੱਟ ਗਿਣਤੀਆਂ ਦੇ ਲਈ ਕਿਹੋ ਜਿਹਾ ਹੋਏਗਾ। ਤੋਂ ਬਹੁਤ ਮੰਦਭਾਗਾ ਇੱਕ ਇਹ ਬਿਆਨ ਹੈ, ਔਰ ਇਹ ਮੰਦਭਾਗੀ ਸਿਚੁਏਸ਼ਨ ਜਿਹੜੀ ਹੈਗੀ ਆ ਉਹਦੀ ਇੱਕ ਮੈਨੀਫੈਸਟੇਸ਼ਨ ਹੈਗੀ, ਉਹਦਾ ਹੀ ਇੱਕ ਉਗੜਵੇਂ ਰੂਪ ਦੇ ਵਿੱਚ ਜਿਹੜਾ ਉਹਦਾ ਦ੍ਰਿਸ਼ ਸਾਨੂੰ ਇਹ ਦਿਖ ਰਿਹਾ। ਸੋ ਕਹਿਣ ਦਾ ਮਤਲਬ ਵੀ ਕੋਈ ਵੀ ਗੱਲ ਕਰੇ, ਉਹ ਕਹਿੰਦੇ ਵੀ ਚਾਹੇ ਕੱਦੂ ਕਰਦ ਤੇ ਡਿਗੇ, ਚਾਹੇ ਕਰਦ ਕੱਦੂ ਦੇ ਉੱਤੇ ਡਿਗੇ, ਤੇ ਜਿਹੜਾ ਕੱਟ ਅਸਲ ਦੇ ਵਿੱਚ ਉਹ ਕੱਦੂ ਨਹੀਂ ਹੋਣਾ। ਜਿਹੜਾ ਵੀ ਮਰਜ਼ੀ ਕਵੇ, ਚਾਹੇ ਉਹਨਾਂ ਦੇ ਵਿੱਚ ਸਾਡੇ ਜਥੇਦਾਰ ਕਹਿ ਦੇਣ ਵੀ ਲਵ ਕੁਸ਼ ਦੀ ਔਲਾਦ ਨੇ, ਭਾਗਵਤ ਵਰਗੇ ਜਿਹੜੇ ਲੋਕ ਕਹਿ ਰਹੇ ਨੇ ਵੀ ਉਹ ਹਿੰਦੂ ਧਰਮ ਦਾ ਹਿੱਸਾ, ਜਿਹੜਾ ਮਰਜ਼ੀ ਕਵੇ, ਪਰ ਅਲਟੀਮੇਟਲੀ ਜਿਹੜਾ ਇਸ ਗੱਲ ਦਾ ਸੇਕ ਹੈ ਉਹ ਸਿਰਫ ਸਿੱਖ ਧਰਮ ਨੂੰ ਲੱਗੇਗਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਫॉर योर यूजफुल ਇਨਫੋਰਮੇਸ਼ਨ ਐਂਡ ਤੁਹਾਡੇ ਸਵਾਲ ਦਾ ਜਵਾਬ ਤੁਸੀਂ ਬਹੁਤ ਡੀਟੇਲ ਦੇ ਨਾਲ, ਤਾਂ ਥੈਂਕ ਯੂ ਸੋ ਮਚ ਫॉर दैट। ਐਂਡ ਵੀ ਹੈਵ 3 to 4 minutes ਲੈਫਟ। ਹੁਣ ਅਸੀਂ ਪੰਥਕ ਮੁੱਦਿਆਂ ਵੱਲ ਵੀ ਆਨੇ ਆ, ਐਂਡ ਵੀ ਹੈਵ ਲਿਟਲ ਬਿਟ ਡਿਸਟਰਬੈਂਸ ਇਨ ਯੋਰ ਫੋਨ ਐਜ਼ ਵੈਲ, ਸੋ ਪਲੀਜ਼ ਟਰਾਈ ਟੂ ਫਿਕਸ दैट ਫॉर ਨੈਕਸਟ ਕੁਐਸਚਨ। ਐਂਡ ਜਿਸ ਤਰ੍ਹਾਂ ਵੀਰ ਜੀ ਪਿਛਲੇ 2-3 ਵੀਕ ਤੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਂਦ ਦੇ ਵਿੱਚ ਆਈ ਹੈ ਰੀਸੈਂਟਲੀ, ਤੇ ਜਿਸ ਤਰ੍ਹਾਂ ਇਸ ਦੇ ਉੱਪਰ ਕਿਸ ਤਰ੍ਹਾਂ ਅਕਾਲੀ ਦਲ ਬਾਦਲ ਹੋਵੇ, SGPC ਦੇ ਜਾਂ ਮੱਕੜ ਸਾਹਿਬ ਜਥੇਦਾਰ ਸਾਹਿਬ ਕਿਸ ਤਰ੍ਹਾਂ ਇਹਨਾਂ ਨੂੰ ਫੋਰਸ ਕਰ ਨੇ, ਕਲੈਪਸ ਕਰ ਰਹੇ ਨੇ, ਤੇ ਹੁਣ ਟਾਸਕ ਫੋਰਸ ਜਿਹੜੀ ਆ ਉਹ ਵੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਿਠਾ ਦਿੱਤੀ ਗਈ ਹੈ, ਉੱਥੇ ਉਹਨਾਂ ਨੇ ਡੇਰੇ ਲਗਾ ਦਿੱਤੇ ਗਏ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਵੈਸੇ ਜਿੰਨੀਆਂ ਕੁ ਹੁਣ ਜਿਵੇਂ 6ਵੇਂ ਪਾਤਸ਼ਾਹੀ ਦਾ ਗੁਰਦੁਆਰਾ ਜਿਹੜਾ ਵੀ ਕੁਰੂਕਸ਼ੇਤਰ ਦੇ ਵਿੱਚ ਜਾਂ ਕੁਰੂਕਸ਼ੇਤਰ ਦੇ ਵਿੱਚ ਹੈ, ਕੁਰੂਕਸ਼ੇਤਰ ਦੇ ਵਿੱਚ ਅੱਜ ਹੀ ਖਬਰਾਂ ਇਹ ਜਿਹੜੀਆਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਸੀ ਕਿ ਕੁਰੂਕਸ਼ੇਤਰ ਦੇ ਵਿੱਚ ਕੋਈ 5 ਇਤਿਹਾਸਕ ਗੁਰਦੁਆਰੇ ਨੇ। 5 ਗੁਰਦੁਆਰਿਆਂ ਦੇ ਵਿੱਚ ਸਿਰਫ ਇੱਕ ਗੁਰਦੁਆਰੇ ਦੇ ਵਿੱਚ ਇਹ ਸਾਰੇ ਹਾਲਾਤ ਬਣੇ ਹੋਏ ਨੇ, ਬਾਕੀ 4 ਗੁਰਦੁਆਰਿਆਂ ਦੇ ਵਿੱਚ
ਕੋਈ ਵੀ ਨਾ ਤਾਂ ਐਸਜੀਪੀਸੀ ਦੇ ਵੱਲੋਂ ਉਹਨਾਂ ਦੀਆਂ ਜਿਹੜੀਆਂ ਫੋਰਸਾਂ ਨੇ ਉਹ ਲਾਈਆਂ ਗਈਆਂ ਨੇ, ਨਾ ਹੀ ਉੱਥੇ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੇਤਾ ਨੇ ਜਾਂ ਉਹਨਾਂ ਦੇ ਕਾਰਕੁਨ ਨੇ ਉਹਨਾਂ ਨੇ ਮੋਰਚਾ ਕੋਈ ਸੰਭਾਲਿਆ ਹੋਇਆ, ਤੇ ਨਾ ਹੀ ਹਰਿਆਣਾ ਸਰਕਾਰ ਦੇ ਵੱਲੋਂ ਕੋਈ ਵੀ ਉੱਥੇ ਜਿਹੜੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਨੇ। ਸੋ ਸਿਰਫ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ। ਹੁਣ ਜਿੰਨੀਆਂ ਕਿ ਪਿਛਲੇ 4-5 ਦਿਨਾਂ ਤੋਂ ਜਦੋਂ ਗੁਰਦੁਆਰਾ ਸੰਭਾਲ ਮੋਰਚੇ ਲਗਾਏ ਗਏ ਨੇ, ਉਦੋਂ ਤੋਂ ਲੈ ਕੇ ਜਿਹੜੀਆਂ ਅੱਗੇ ਜਿਹੜੀਆਂ ਕੜੀਆਂ ਬਣ ਰਹੀਆਂ ਨੇ, ਜਿਹੜੀਆਂ ਸੰਭਾਵਨਾਵਾਂ ਬਣ ਰਹੀਆਂ ਨੇ, ਉਹ ਕੁਝ ਇਸ ਤਰ੍ਹਾਂ ਦੀਆਂ ਨੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਸੀ ਸਰਨਾ ਸਾਹਿਬ, ਉਹਨਾਂ ਨੇ ਵੀ ਇੱਕ ਕੋਸ਼ਿਸ਼ ਕੀਤੀ ਸੀ ਕਿ ਜਗਾਦਰੀ ਦੇ ਵਿੱਚ ਦੋਨਾਂ ਧਿਰਾਂ ਨੂੰ ਪੈਸੀਫਾਈ ਕਿਸੇ ਹਿਸਾਬ ਨਾਲ ਕੀਤਾ ਜਾਵੇ, ਪਰ ਉਹ ਬੇਸਿੱਟਾ ਜਿਹੜੀ ਹੈਗੀ ਆ ਮੀਟਿੰਗ ਆਲਮੋਸਟ ਹੋਈ ਆ। ਔਰ ਇਹ ਤੋਂ ਇਲਾਵਾ ਕੁਝ ਇੱਕ ਲੋਕ ਇਹ ਕਹਿ ਰਹੇ ਨੇ ਕਿ ਬੁੱਧੀਜੀਵੀਆਂ ਦਾ ਇੱਕ ਕਮੇਟੀ ਬਣਾਈ ਜਾਵੇ। ਕੁਝ ਇੱਕ ਜੋ ਸੁਖਬੀਰ ਸਿੰਘ ਬਾਦਲ ਵਰਗੇ ਅੱਜ ਉਹਨਾਂ ਨੇ ਬੜੀ ਆਸਥਾ ਪ੍ਰਗਟ ਕੀਤੀ ਆ ਕਿ ਹਾਂਜੀ ਜੀ, ਜੋ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਉਹ ਅਸੀਂ ਮੰਨਾਂਗੇ। ਤੇ ਸਾਨੂੰ ਪਤਾ ਹੀ ਹੈ ਇਤਿਹਾਸ ਦੇ ਵਿੱਚ ਕਿ ਇਸ ਬਾਦਲ ਪਰਿਵਾਰ ਨੇ ਜੋ ਅਕਾਲ ਤਖਤ ਸਾਹਿਬ ਤੋਂ ਕਿੰਨੇ ਕੁ ਹੁਕਮ ਮੰਨੇ ਨੇ। 1999 ਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ ਜਿੰਨੀ ਦੇਰ ਤੱਕ ਜਿਹੜੇ ਤ੍ਰੈ ਸ਼ਤਾਬਦੀ ਜਿਹੜੇ ਸਮਾਗਮ ਆ ਉਹ ਨਹੀਂ ਹੋ ਜਾਂਦੇ, ਉਨੀ ਦੇਰ ਤੱਕ ਅਕਾਲੀ ਦਲ ਦੇ ਵਿੱਚ ਕੋਈ ਵੀ ਦੁਫਾੜ ਨਾ ਪਾਇਆ ਜਾਵੇ। ਪਰ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਉਹ ਜਿਹੜੀ ਅਣਦੇਖੀ ਕੀਤੀ ਸੀ। ਔਰ ਅੱਜ ਪਰ ਉਸੇ ਪ੍ਰਕਾਸ਼ ਸਿੰਘ ਬਾਦਲ ਦਾ ਫਰਜ਼ੰਦ ਅੱਜ ਇਹ ਕਹਿ ਰਿਹਾ ਕਿ ਅਸੀਂ ਸਾਰੀ ਦੀ ਸਾਰੀ ਗੱਲ ਅਕਾਲ ਤਖਤ ਸਾਹਿਬ ਦੇ ਉੱਤੇ ਸੁੱਟੀ ਹੋਈ ਹੈ। ਔਰ ਇਹ ਵੀ ਪਤਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਿਉਂ ਕਹੀ ਹੈ। ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ ਜਿਹੜੇ ਉਸ ਆਪ ਸਿਆਣੇ ਨੇ, ਸਮਝ ਸਕਦੇ ਨੇ ਇਸ ਗੱਲ ਨੂੰ। ਹਿੰਟ ਤੋਂ ਹੀ ਉਹ ਗੱਲ ਇਸ ਗੱਲ ਨੂੰ ਇਹ ਸਮਝ ਸਕਦੇ ਨੇ। ਇਸ ਤੋਂ ਇਲਾਵਾ HS ਫੂਲਕਾ ਉਹਨਾਂ ਦਾ ਇਹ ਬਿਆਨ ਆਉਣਾ ਮੈਨੂੰ ਤਾਂ ਬਹੁਤ ਆਪਣੇ ਤੌਰ ਦੇ ਉੱਤੇ ਮੰਦਭਾਗਾ ਲੱਗਿਆ ਕਿ ਜਿਸ ਨਿਆਂ ਪ੍ਰਣਾਲੀ ਤੋਂ ਉਹ 30 ਸਾਲ ਇੰਨੀ ਜੱਦੋਜਹਿਦ ਕਰਕੇ ਕੋਈ ਵੀ ਇਨਸਾਫ ਨਹੀਂ ਲੈ ਸਕੇ, ਅੱਜ HS ਫੂਲਕਾ ਸਾਹਿਬ ਇਹ ਕਹਿਣ ਕਿ ਜੋ ਸਿੱਖਾਂ ਨੂੰ ਜਿਹੜੀ ਨਿਆਂ ਪ੍ਰਣਾਲੀ ਨੂੰ ਖੜਖੜਾਉਣਾ ਚਾਹੀਦਾ, ਉਹਦਾ ਦਰਵਾਜ਼ਾ ਖੜਖੜਾਉਣਾ ਚਾਹੀਦਾ। ਤੇ ਮੇਰਾ ਖਿਆਲ ਹੈ ਕਿ ਅਸੀਂ ਸਹਿਜੇ ਸਮਝ ਸਕਦੇ ਹਾਂ ਕਿ HS ਫੂਲਕਾ ਸਾਹਿਬ ਕੀ ਕਹਿਣਾ ਚਾਹੁੰਦੇ ਨੇ। ਔਰ ਇਹ ਤੋਂ ਇਲਾਵਾ ਜਿਹੜੀ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹਨਾਂ ਨੇ ਵੀ ਸ਼ੁਰੂਆਤ ਕੀਤੀ ਹੈ, ਇਹ ਚਲੋ ਠੀਕ ਆ ਕਿ ਇੱਕ ਕਮੇਟੀ ਦੀਆਂ 2 ਕਮੇਟੀਆਂ ਜਾਂ ਹੋਰ ਕਮੇਟੀਆਂ ਬਣਨੀਆਂ ਮੰਦਭਾਗੀਆਂ ਨੇ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਸਰਕਾਰੀ ਦਖਲ ਨੂੰ ਉਹ ਉਡੀਕ ਰਹੇ ਨੇ। ਤੇ ਜਿਸ ਚੀਜ਼ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਹੋਊਗੀ, ਉਹਦਾ ਜਿਸ ਚੀਜ਼ ਦਾ ਕਹਿੰਦੇ ਵੀ ਆਗਾਜ਼ ਇਸ ਚੀਜ਼ ਦੇ ਨਾਲ ਹੋਏਗਾ, ਉਹਦਾ ਅੰਤ ਕਿਸ ਚੀਜ਼ ਨਾਲ ਹੋਏਗਾ, ਅਸੀਂ ਸਹਿਜੇ ਅਨੁਮਾਨ ਲਗਾ ਸਕਦੇ ਹਾਂ। ਕਿਉਂਕਿ ਸਮਾਂ ਸਾਡੇ ਕੋਲ ਬਹੁਤ ਜ਼ਿਆਦਾ ਨਹੀਂ ਹੈ, ਪਰ ਇੰਨੇ ਕੁ ਪਹਿਲੂ ਹੈਗੇ ਨੇ ਜਿਹੜੇ ਸਾਡੇ ਸਰੋਤੇ ਸੋਚ ਸਕਦੇ ਨੇ, ਜਿਹੜੇ ਅੱਜ ਇੱਕ ਕਲਿੱਕ ਦੇ ਉੱਤੇ ਸਾਰੀ ਦੀ ਸਾਰੀ ਇਨਫੋਰਮੇਸ਼ਨ ਪਈ ਹੈ। ਜਿੰਨੇ ਵੀ ਸਾਡੇ ਸਰੋਤੇ ਨੇ ਕੁਝ ਇੱਕ ਜਿਹੜੇ ਹਿੰਟ ਦਿੱਤੇ ਨੇ ਉਹਨਾਂ ਦੇ ਉੱਤੇ ਜ਼ਰੂਰ ਵਿਚਾਰ ਕਰਨ ਕਿ ਅੱਜ ਜੋ ਸਾਡੀ ਸਿੱਖ ਕੌਮ ਦੀ ਇੱਕ ਜਿਹੜੀ ਦਸ਼ਾ ਉਹ ਕਿਸ ਤਰੀਕੇ ਨਾਲ ਹਰ ਇੱਕ ਐਂਗਲ ਤੋਂ, ਹਰ ਇੱਕ ਕੋਣ ਤੋਂ ਜਦੋਂ ਅਸੀਂ ਦੇਖਦੇ ਹਾਂ ਤੇ ਕਾਫੀ ਨਿਘਾਰ ਵਾਲੇ ਪਾਸੇ ਜਾ ਰਹੀ ਹੈ। ਜੇਕਰ ਅਸੀਂ ਸੋਚ ਸਕਦੇ ਹਾਂ ਤੇ ਮੇਰਾ ਖਿਆਲ ਹੈ ਕਿ ਸਾਡੀਆਂ ਜਿਹੜੀਆਂ ਡਾਇਸਪੋਰਾ ਸਿੱਖ ਨੇ, ਜਿਹੜੇ ਸਾਡੇ ਪ੍ਰਵਾਸੀ ਭਾਈਚਾਰਾ, ਮੇਰਾ ਖਿਆਲ ਵਧੀਆ ਤਰੀਕੇ ਦੇ ਨਾਲ ਸੋਚ ਸਕਦਾ। ਤੇ ਜੇਕਰ ਅਸੀਂ ਆਰਗੇਨਾਈਜ਼ ਹੁੰਦੇ ਹਾਂ, ਜੇਕਰ ਅਸੀਂ ਸੰਗਠਿਤ ਹੁੰਦੇ ਹਾਂ, ਜਥੇਬੰਦ ਹੁੰਦੇ ਹਾਂ, ਤੇ ਮੇਰਾ ਖਿਆਲ ਵਧੀਆ ਤਰੀਕੇ ਨਾਲ ਪ੍ਰੈਸ਼ਰ ਅਸੀਂ ਉੱਧਰਲੀ ਸਿਆਸਤ ਦੇ ਵਿੱਚ ਪਾ ਸਕਦੇ ਹਾਂ। ਜੀ ਬਿਲਕੁਲ। ਥੈਂਕ ਯੂ ਸੋ ਮਚ ਵੀਰ ਜੀ, ਤੁਹਾਡੇ ਟਾਈਮ ਦੇ ਲਈ, ਤੁਹਾਡੇ ਵਿਚਾਰਾਂ ਦੇ ਲਈ। ਹੁਣ ਸਾਡਾ ਵਕਤ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਹੋ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।